ਅਸਲਾਮ ਵਾਲੇਕੁਮ। ਕੀ ਹਾਲ ਹੈ ਮਿੱਤਰ ਪਿਆਰਾ ਤੁਹਾਡਾ? ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਮੈਂ ਇੱਕ ਚੀਜ਼ ਵੇਖ ਕੇ ਬਹੁਤ ਹੈਰਾਨ ਵੀ ਹੁੰਨਾ ਤੇ ਬਹੁਤ ਪਰੇਸ਼ਾਨ ਵੀ ਹੁੰਨਾ। ਗੱਲ ਵੀ ਬਹੁਤ ਪਰੇਸ਼ਾਨੀ ਵਾਲੀ ਹੈ। ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਨਾ, ਇਹ ਜਿਹੜੀ ਸਾਡੀ ਹੁਣ ਦੀ ਯੰਗ ਜਨਰੇਸ਼ਨ ਹੈ, ਉਹ ਉਹਨਾਂ ਦੀ ਆਬਜ਼ਰਵੇਸ਼ਨ ਨਹੀਂ ਹੈ ਕੋਈ ਵੀ। ਉਹਨਾਂ ਨੂੰ ਅਸੀਂ ਕਿਸੇ ਚੀਜ਼ ਦੇ ਬਾਰੇ ਪੁੱਛਦੇ ਹਾਂ ਤੇ ਉਹ ਬਸ ਇੱਕ ਮੁਖਤਸਰ ਜਿਹਾ ਜਵਾਬ ਦਿੰਦੇ ਨੇ ਉਹਦਾ। ਉਹਨਾਂ ਨੂੰ ਆ ਨਹੀਂ ਪਤਾ ਹੁੰਦਾ ਕਿ ਇਹਦੇ ਪਿੱਛੇ ਵਜ੍ਹਾ ਕੀ ਹੈ, ਇਹਦੇ ਪਿੱਛੇ ਅਸਲ ਗੱਲਬਾਤ ਕੀ ਹੈ, ਜਾਂ ਉਹ ਕਿਸੇ ਚੀਜ਼ ਨੂੰ ਫਰੋਲਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਕਿਸੇ ਚੀਜ਼ 'ਤੇ ਗੌਰ ਨਹੀਂ ਕਰਦੇ। ਜਿਵੇਂ ਕਿ ਫਰਜ਼ ਕਰੋ ਬੰਦਾ ਕਿਸੇ ਬਾਗ 'ਚ ਜਾਂਦਾ ਹੈ, ਜਾਂ ਬੰਦਾ ਕਿਸੇ ਫੁੱਲਾਂ ਕੋਲੇ ਬੈਠਦਾ ਹੈ, ਜਾਂ ਰੋਡ ਦੇ ਉੱਤੇ ਟੁਰਿਆ ਜਾ ਰਿਹਾ ਹੈ, ਤੇ ਉਹ ਜਿਹੜੀ ਉੱਥੋਂ ਚੀਜ਼ਾਂ ਅਬਜ਼ਰਵ ਕਰਨ ਵਾਲੀਆਂ ਹੁੰਦੀਆਂ ਨੇ। ਤੁਸੀਂ ਫੁੱਲਾਂ ਦੇ ਕੋਲ ਬੈਠਦੇ ਹੋ ਤੇ ਤੁਸੀਂ ਫੁੱਲਾਂ 'ਤੇ ਗੌਰ ਕਰਨਾ ਚਾਹੀਦਾ ਹੈ ਕਿ ਇਹਦੀ ਖੁਸ਼ਬੂ ਹੈ, ਇਹਦੀ ਖੁਸ਼ਬੂ ਕਿਸ ਵਜ੍ਹਾ ਤੋਂ ਹੋ ਸਕਦੀ ਹੈ, ਜਾਂ ਇਹਦੀ ਜਿਹੜੀਆਂ ਕੌਂਪਲਾਂ ਨੇ, ਇਹਦਾ ਡਿਜ਼ਾਈਨ ਕੀ ਹੈ, ਜਾਂ ਜਿਹੜੇ ਇਹਦੇ ਪੱਤੇ ਨੇ ਉਹ ਉਹਦੇ ਨਾਲ ਜਿਹੜੇ ਕੰਢੇ ਲੱਗੇ ਹੋਏ ਨੇ ਉਹ ਟਹਿਣੀ ਦੇ ਨਾਲ, ਉਹ ਕਿਵੇਂ ਡਿਜ਼ਾਈਨ ਕੀਤੇ ਹੋਏ ਨੇ, ਜਾਂ ਉਹ ਜਿਹੜੀ ਜ਼ਮੀਨ 'ਚ ਹੈ ਉਹ ਜ਼ਮੀਨ ਦੀ ਇਹ ਜਿਹੜਾ ਉਹਦੀ ਅਪੀਅਰੈਂਸ ਹੈ ਉਹ ਕਿਵੇਂ ਦੀ ਹੈ, ਜਾਂ ਉਸ ਪੌਦੇ ਦੀ ਅਪੀਅਰੈਂਸ ਕਿਵੇਂ ਦੀ ਹੈ। ਜਾਂ ਅਗਰ ਕਿਸੇ ਬਾਗ ਚਲ ਜਾਂਦੇ ਹੋ, ਸਪੋਜ਼ ਕਿ ਤੁਸੀਂ ਕਿਸੇ ਜਗ੍ਹਾ 'ਤੇ ਜਾਂਦੇ ਤੇ ਅੰਬਾਂ ਦੇ ਦਰਖਤ ਨੂੰ ਬੂਰ ਲੱਗਾ ਹੋਇਆ ਹੈ, ਤੇ ਉਹ ਢੇਰ ਸਾਰੇ ਕੁਐਸਚਨ ਆਉਣੇ ਚਾਹੀਦੇ ਨੇ ਬੱਚਿਆਂ ਦੇ ਜ਼ਿਹਨ ਦੇ ਵਿੱਚ ਕਿ ਆਹ ਕੀ ਹੈ, ਆਹ ਬੂਰ ਹੈ, ਤੇ ਇਹ ਕਿੰਨੀ ਦੇਰ ਬੂਰ ਲੱਗਾ ਰਹਿੰਦਾ ਹੈ। ਉਹ ਜਿਹੜਾ ਬੂਰ ਆ ਫਿਰ ਉਹ ਝੜਦਾ ਵੀ ਹੈ, ਉਹ ਕਿੰਨੇ ਕੁ ਪਰਸੈਂਟ ਉਹਦੇ ਚੋਂ ਅੰਬ ਬਣਦੇ ਨੇ ਤੇ ਕਿੰਨੇ ਕੁ ਪਰਸੈਂਟ ਝੜ ਜਾਂਦਾ ਹੈ, ਤੇ ਇਹ ਪੌਦਾ ਜਾਂ ਦਰਖਤ ਕਿੰਨੀ ਦੇਰ 'ਚ ਤਿਆਰ ਹੁੰਦਾ ਹੈ। ਜਾਂ ਰੋਡ 'ਤੇ ਟੁਰੇ ਜਾ ਰਹੇ ਹੋ ਤੇ ਉੱਥੇ ਤੁਸੀਂ ਜਿਵੇਂ ਉਹ ਅਕਸਰ ਕਹਿੰਦੇ ਨੇ ਕਿ ਸੜਕਾਂ ਜਿਹੜੀਆਂ ਨੇ ਨਾ, ਉਹ ਇੱਕ ਸੜਕ ਦੀ ਵੱਖੀ 'ਚੋਂ ਨਿਕਲਦੀਆਂ ਨੇ ਤੇ ਦੂਸਰੇ ਦੀ ਜਾ ਕੇ ਗਲ ਲੱਗ ਜਾਂਦੀਆਂ ਨੇ। ਤੁਸੀਂ ਅਕਸਰ ਗੌਰ ਕੀਤਾ ਤੇ ਅਸੀਂ ਆਹ ਚੀਜ਼ਾਂ ਅਸੀਂ ਇਹਨਾਂ 'ਤੇ ਗੌਰ ਨਹੀਂ ਕਰਦੇ। ਖ਼ਾਸ ਤੌਰ 'ਤੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਗੌਰ ਨਹੀਂ ਕਰਦੀ। ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਕੀ ਹੈ? ਉਹਦੇ ਨਾਲ ਨੁਕਸਾਨ ਇਹ ਹੈ ਕਿ ਸਾਡੇ ਅੱਖਰ ਮੁੱਕ ਗਏ ਨੇ, ਸਾਡੇ ਅਲਫਾਜ਼ ਸ਼ਾਰਟ ਹੋ ਗਏ ਨੇ। ਸਾਡੇ ਬਾਲਾਂ ਦੇ ਕੋਲ, ਸਾਡੀ ਅਗਲੀ ਨਸਲ ਕੋਲ ਅਲਫਾਜ਼ ਨਹੀਂ ਹੈ। ਉਹਨਾਂ ਦੇ ਕੋਲ ਗੱਲ ਕਰਨ ਵਾਸਤੇ ਕੋਈ ਅਥੈਂਟਿਕ ਰੀਜ਼ਨ ਨਹੀਂ ਹੈ, ਜਾਂ ਉਹ ਸਮਝਦੇ ਨੇ ਕਿ ਜਿਹੜੀ ਵੀ ਟੌਪਿਕ 'ਤੇ ਅਸੀਂ ਕਹਿੰਦੇ ਹਾਂ ਕਿ ਇਸ ਟੌਪਿਕ 'ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ, ਉਹ ਕਹਿੰਦੇ ਨੇ ਕਿ ਜਿਵੇਂ ਆ ਫਜ਼ੂਲ ਜਿਹਾ ਟੌਪਿਕ ਹੈ, ਸ਼ਾਇਦ ਇਹਦੇ 'ਤੇ ਗੱਲ ਕਰਿਆ ਬਗੈਰ ਵੀ ਗੁਜ਼ਾਰਾ ਹੋ ਜਾਣਾ। ਜਦੋਂ ਅਸੀਂ ਕਿਸੇ ਗੱਲ ਨੂੰ ਟੋਰਾਂਗੇ ਨਾ, ਉਦੋਂ ਉਸ ਇੱਕ ਗੱਲ ਦੇ ਵਿੱਚੋਂ ਕਈ ਹਜ਼ਾਰ ਗੱਲਾਂ ਨਿਕਲਣਗੀਆਂ। ਜੇ ਅਸੀਂ ਉਸ ਗੱਲ ਨੂੰ ਉਹਨੂੰ ਟੋਰੀ ਰੱਖਾਂਗੇ ਨਾ, ਤੇ ਉਹਨਾਂ 1000 ਗੱਲਾਂ ਦੇ ਵਿੱਚੋਂ ਕੋਈ ਨਾ ਕੋਈ ਅਜਿਹੀ ਮੱਤ ਦੀ ਗੱਲ, ਕੋਈ ਨਾ ਕੋਈ ਅਜਿਹੀ ਜਿਹਨੂੰ ਅਸੀਂ ਗੋਲਡਨ ਵਰਡਸ ਕਹਿੰਦੇ ਹਾਂ, ਉਹ ਨਿਕਲ ਆਉਣਗੇ। ਉਹਦੇ ਨਾਲ ਸਾਡੀ ਜ਼ਿੰਦਗੀ 'ਤੇ ਬੜਾ ਪੋਜ਼ੀਟਿਵ ਇੰਪੈਕਟ ਆਏਗਾ। ਉਹਦੇ ਨਾਲ ਸਾਡੇ ਲਈ ਬਹੁਤ ਆਸਾਨੀਆਂ ਪੈਦਾ ਹੋ ਸਕਦੀਆਂ ਨੇ ਤੇ ਇਲਮ 'ਚ ਇਜ਼ਾਫਾ ਹੁੰਦਾ ਹੈ। ਖ਼ਾਸ ਤੌਰ 'ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਕ ਬੰਦਾ ਮੈਂ ਸੁਣਿਆ ਕਹਿੰਦਾ ਕਿ ਅੱਜ ਕੱਲ੍ਹ ਨਾ ਮੇਰੇ ਭਰਾ ਦੇ ਨਾਲ ਗੱਲ ਹੋ ਰਹੀ ਹੈ, ਤੇ ਮੈਂ ਕਿਹਾ ਵੈਰੀ ਗੁੱਡ ਯਾਰ, ਬੜੇ ਅਰਸੇ ਤੋਂ ਤੇਰੀ ਉਹਦੇ ਨਾਲ ਗੱਲ ਨਹੀਂ ਹੋਈ। ਤੇ ਉਹ ਗੱਲ ਕੀ ਹੋ ਰਹੀ ਹੈ? ਕਹਿੰਦਾ ਮੈਂ ਉਹਨੂੰ ਮੇਰੇ ਕੋਲ ਕੋਈ ਵੀ ਚੀਜ਼ ਆਉਂਦੀ ਹੈ ਨਾ, ਕੋਈ ਵੀਡੀਓ ਆਉਂਦੀ ਹੈ, ਕੋਈ ਆਡੀਓ ਆਉਂਦੀ ਹੈ, ਕੋਈ ਅੱਛਾ ਅਖਾਣ ਆਉਂਦਾ ਹੈ, ਕੋਈ ਇੱਕ ਲਾਈਨ ਆਉਂਦੀ ਹੈ, ਮੈਂ ਉਹਦੇ ਨਾਲ ਸ਼ੇਅਰ ਕਰ ਦਿੰਦਾ। ਡਾਇਰੈਕਟ ਗੱਲ ਨਹੀਂ ਕਰ ਰਿਹਾ, ਉਹ ਸਿਰਫ ਆਪਣੀ ਉਹ ਵੀਡੀਓ ਭੇਜ ਕੇ ਜਾਂ ਕੋਈ ਵੀ ਇਸ ਕਿਸਮ ਦੀ ਚੀਜ਼ ਭੇਜ ਕੇ ਤੇ ਉਹ ਆਹ ਸਮਝ ਰਿਹਾ ਕਿ ਮੇਰੇ ਭਰਾ ਦੇ ਨਾਲ ਗੱਲ ਹੁੰਦੀ ਹੈ। ਇੰਨੀਆਂ ਦੂਰੀਆਂ, ਇੰਨੀਆਂ ਜਿਹੜੀਆਂ ਨੇ ਉਹ ਫਾਸਲੇ ਆ ਗਏ ਨੇ ਦਰਮਿਆਨ ਦੇ ਵਿੱਚ ਕਿ ਸਾਡੇ ਕੋਲ ਅਲਫਾਜ਼ ਹੀ ਨਹੀਂ ਹੈ। ਸਾਡੇ ਕੋਲ ਗੱਲ ਕਰਨ ਵਾਸਤੇ ਲਫ਼ਜ਼ ਹੈ ਹੀ ਨਹੀਂ, ਸਾਡੇ ਕੋਲ ਲਫ਼ਜ਼ਾਂ ਦਾ ਚੁਣਾਵ ਨਹੀਂ ਹੈ ਗੱਲ ਕਰਨ ਵਾਸਤੇ। ਅਸੀਂ ਐਵੇਂ ਘੁੱਗੂ ਘੋੜੇ ਜੇ, ਜਿਵੇਂ ਨਾ ਉਹ ਪਤਾ ਹੀ ਨਹੀਂ ਕਿਸੇ ਸ਼ੈ ਦਾ, ਤੇ ਹਰ ਵੇਲੇ ਮੋਬਾਈਲ 'ਚ ਰੁੱਝੇ ਹਾਂ ਅਸੀਂ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੋਬਾਈਲ ਤੋਂ ਜਾਣ ਛੁੱਟੇ ਤੇ ਫਿਰ ਅਸੀਂ ਆਸੇ ਪਾਸੇ ਵੇਖੀਏ, ਫਿਰ ਅਸੀਂ ਵੇਖੀਏ ਕਿ ਜਿਹੜਾ ਮੇਰਾ ਨਾਲ ਜੁੜਿਆ ਹੋਇਆ ਰਿਸ਼ਤਾ ਹੈ, ਜਿਹੜਾ ਮੇਰਾ ਭਰਾ ਹੈ, ਮੇਰਾ ਮਾਂ ਪਿਓ ਹੈ, ਮੇਰੇ ਭੈਣ ਭਾਈ ਨੇ, ਮੇਰੇ ਬੱਚੇ ਨੇ, ਉਹਨਾਂ ਨੂੰ ਕਿਹੜੀ ਸ਼ੈ ਦੀ ਲੋੜ ਹੈ, ਜਾਂ ਉਹ ਮੇਰੇ ਤੋਂ ਕੀ ਚਾਹੁੰਦੇ ਨੇ। ਤੁਹਾਨੂੰ ਯਾਦ ਹੋਏਗਾ ਜਿਨ੍ਹਾਂ ਦੀ ਏਜ ਕੋਈ 35 ਤੋਂ 40 ਸਾਲ ਹੈ ਜਾਂ 45 ਸਾਲ ਹੈ,
ਉਹ ਜਦੋਂ ਆਪਣੇ ਬਚਪਨ ਦੇ ਵਿੱਚ ਸੀ, ਅਸੀਂ ਵੀ ਜਦੋਂ ਆਪਣੇ ਬਚਪਨ ਦੇ ਵਿੱਚ ਸਾਂ, ਅਸੀਂ ਬਹੁਤ-ਬਹੁਤ ਦੇਰ ਆਪਦੀ ਨਾਨੀ ਕੋਲ ਬੈਠਦੇ ਸਾਂ, ਬਹੁਤ-ਬਹੁਤ ਦੇਰ ਅਸੀਂ ਉਹਨਾਂ ਕੋਲੋਂ ਉਹਨਾਂ ਦੀਆਂ ਗੱਲਾਂ ਸੁਣਦੇ ਸਾਂ, ਆਪਣੇ ਵੱਡਿਆਂ ਕੋਲ ਬੈਠਦੇ ਸਾਂ ਔਰ ਬੈਠਣਾ ਵਧੀਆ ਲੱਗਦਾ ਸੀ। ਬਲਕਿ ਅਸੀਂ ਤੇ ਨਾਨੀ ਨੂੰ ਬਾਰ-ਬਾਰ ਕਹਿ ਰਹੇ ਹੁੰਦੇ ਸਾਂ ਕਿ ਸਾਨੂੰ ਕੋਈ ਕਹਾਣੀ ਸੁਣਾਓ, ਕੋਈ ਸਟੋਰੀ ਸੁਣਾਓ। ਤੇ ਹੁਣ ਹਰ ਚੀਜ਼ ਅਸਲ 'ਚ ਵਿਜ਼ੂਅਲ 'ਚ ਆ ਗਈ ਹੈ, ਹਰ ਚੀਜ਼ ਸਕਰੀਨ 'ਤੇ ਆ ਗਈ ਹੈ, ਹਰ ਕਿਸੇ ਦੀ ਦਸਤਰਸ ਦੇ ਵਿੱਚ ਹੈ। ਮੋਬਾਇਲ ਉਹਦੇ ਕੋਲ ਹੈ, ਉਹ ਉੱਥੋਂ ਚੀਜ਼ਾਂ ਵੇਖੇਗਾ, ਉਹ ਉੱਥੋਂ ਅਬਜ਼ਰਵ ਕਰੇਗਾ। ਤੇ ਬਹੁਤ ਬਹੁਤ ਸਾਰੀ ਕਾਉਂਸਲਿੰਗ ਦੀ ਲੋੜ ਹੈ। ਮੈਂ ਸਮਝਦਾ ਟੈਕਨੋਲੋਜੀ ਜਿਹੜੀ ਹੈ ਉਹਦੇ ਬਹੁਤ ਸਾਰੇ ਫਾਇਦੇ ਨੇ, ਲੇਕਿਨ ਉਹਦਾ ਅਗਰ ਇਸਤੇਮਾਲ ਗਲਤ ਹੋਵੇਗਾ ਤੇ ਉਹਦੇ ਬਹੁਤ ਸਾਰਾ ਵਿਗਾੜ ਹੈ ਉਹਦੇ ਨਾਲ। ਉਹ ਨਸਲਾਂ ਤਬਾਹ ਕਰਨ ਵਾਲਾ ਹੈ। ਉਹ ਇਹ ਆਪਣਿਆਂ ਤੋਂ ਦੂਰੀਆਂ ਦਾ ਬਾਇਸ ਬਣਦਾ ਹੈ। ਉਹ ਜਿਹੜਾ ਨਾ ਉਹ ਬਹੁਤ ਨੁਕਸਾਨਦੇਹ ਸਾਬਤ ਹੋਏਗਾ। ਸ਼ਾਇਦ ਹਜੇ ਸਾਨੂੰ ਇਹਨਾਂ ਚੀਜ਼ਾਂ ਦੇ ਇੰਨਾ ਅੰਦਾਜ਼ਾ ਨਾ ਹੋਵੇ ਕਿ ਇਹਦਾ ਕਿੰਨਾ ਨੁਕਸਾਨ ਹੈ, ਪਰ ਇਹਦਾ ਬਹੁਤ ਵੱਡਾ ਨੁਕਸਾਨ ਅਸੀਂ ਪੇ ਕਰ ਰਹੇ ਹਾਂ ਜੇ ਅਸੀਂ ਇਹਦੇ 'ਤੇ ਗੌਰ ਕਰੀਏ ਤਾਂ। ਕੁਛ ਤੇ ਅੱਜ ਕੱਲ੍ਹ ਦੇ ਪੇਰੈਂਟਸ ਉਹਨਾਂ ਨੇ ਆਪਣੇ ਆਪ ਨੂੰ ਸਮਝਾ ਲਿਆ ਕਿ ਬਈ ਇਹਨੇ ਸਾਡੇ ਨਾਲ, ਸਾਡੀ ਔਲਾਦ ਜਿਹੜੀ ਹੈ ਇਹਨੇ ਸਾਡੇ ਨਾਲ ਗੱਲ ਨਹੀਂ ਕਰਨੀ, ਚਲੋ ਜਿਹੜੀ ਹਾਲ 'ਚ ਟੁਰਿਆ ਫਿਰਦਾ ਟੁਰਿਆ ਰਵੇ। ਲੇਕਿਨ ਮੈਂ ਸਮਝਦਾ ਕਿ ਅਸੀਂ ਖੁਦ ਵੀ ਉਹਨਾਂ 'ਤੇ ਜ਼ੁਲਮ ਕਰ ਰਹੇ ਹਾਂ ਅਤੇ ਉਹ ਆਪਣੇ ਆਪ 'ਤੇ ਜ਼ੁਲਮ ਕਰ ਹੀ ਰਹੇ ਨੇ। ਸਾਡਾ ਹੱਕ ਬਣਦਾ ਹੈ, ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਅਗਾਹ ਕਰੀਏ ਕਿ ਆਹ ਚੀਜ਼ ਠੀਕ ਨਹੀਂ ਹੈ, ਤੁਹਾਡੇ ਵਾਸਤੇ ਆਹ ਚੀਜ਼ ਕਾਰਾਮਦ ਨਹੀਂ ਹੈ, ਤੁਹਾਡੇ ਵਾਸਤੇ ਚੀਜ਼ ਬਹੁਤ ਨੁਕਸਾਨਦੇਹ ਹੈ। ਅਤੇ ਸਾਡੇ ਕੋਲ ਕਿਵੇਂ ਫਿਲਾਸਫਰ ਪੈਦਾ ਹੋਣਗੇ, ਆਉਣ ਵਾਲੀ ਜਿਹੜੀ ਜਨਰੇਸ਼ਨ ਉਹ ਕਿਵੇਂ ਫਿਲਾਸਫਰ ਹੋਏਗੀ, ਉਹ ਕਿਵੇਂ ਇੱਕ ਬਿਹਤਰੀਨ ਰਾਈਟਰਸ ਸਾਡੇ ਕੋਲ ਆਉਣਗੇ, ਉਹ ਬਿਹਤਰੀਨ ਸ਼ਾਇਰ ਸਾਡੇ ਕੋਲ ਕਿਵੇਂ ਆਉਣਗੇ। ਸਾਡੀ ਥੋਟ ਹੀ ਖਤਮ ਹੋ ਗਈ ਹੈ। ਸਾਡੀ ਅਗਲੀ ਪੀੜ੍ਹੀ ਦੇ ਕੋਲ ਕੋਈ ਸੋਚ ਵਿਚਾਰ ਹੈ ਹੀ ਨਹੀਂ, ਨਾ ਸਾਡੇ ਟੈਲੀਵਿਜ਼ਨ 'ਤੇ ਕੋਈ ਇਸ ਕਿਸਮ ਦੇ ਕੋਈ ਪ੍ਰੋਗਰਾਮ ਆਉਂਦੇ ਨੇ। ਮੈਨੂੰ ਅਫਸੋਸ ਹੁੰਦਾ ਹੈ ਕਿ ਨਾ ਕਿਸੇ ਵੀ ਤਾਲੀਮੀ ਅਦਾਰੇ ਦੇ ਵਿੱਚ, ਚਾਹੇ ਉਹ ਸਕੂਲ ਹੈ, ਕਾਲਜ ਹੈ, ਯੂਨੀਵਰਸਿਟੀ ਹੈ, ਉਹਨਾਂ ਦੇ ਵਿੱਚ ਇਸ ਕਿਸਮ ਦੀ ਐਕਟੀਵਿਟੀਜ਼ ਪਹਿਲੀ ਗੱਲ ਤਾਂ ਹੁੰਦੀਆਂ ਹੀ ਨਹੀਂ, ਅਤੇ ਜੇ ਕਿਤੇ ਹੁੰਦੀਆਂ ਵੀ ਨੇ ਤਾਂ ਬਿਲਕੁਲ ਨਾ ਹੋਣ ਦੇ ਬਰਾਬਰ ਹੁੰਦੀਆਂ ਨੇ। ਐਵੇਂ ਹੀ ਤੁਸੀਂ ਕਹਿ ਲਓ ਕਿ 100 'ਚੋਂ ਕੋਈ 2-4%। ਅਤੇ ਜ਼ਿਆਦਾ ਐਕਟੀਵਿਟੀਜ਼ ਹੋਰ ਨੇ, ਉਹ ਐਕਟੀਵਿਟੀਜ਼ ਨੇ ਜਿਨ੍ਹਾਂ ਦਾ ਸਾਨੂੰ ਫਾਇਦਾ ਕੋਈ ਨਹੀਂ, ਜਿਨ੍ਹਾਂ ਦਾ ਸਾਨੂੰ ਢੇਰ ਨੁਕਸਾਨ ਹੈ। ਅਤੇ ਮੈਂ ਸਮਝਣਾ ਕਿ ਸਾਨੂੰ ਆਹ ਚਾਹੀਦਾ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ, ਅਸੀਂ ਆਪਦੀ ਅਗਲੀ ਨਸਲ ਨੂੰ ਉਹਨਾਂ ਦੀ ਅਸੀਂ ਪੋਲਿਸ਼ ਕਰੀਏ। ਉਹਨਾਂ ਨੂੰ ਨਹੀਂ ਕਿ ਉਹਨਾਂ 'ਚ ਕੋਈ ਟੈਲੈਂਟ ਦੀ ਕਮੀ ਹੈ ਜਾਂ ਉਹਨਾਂ ਨੂੰ ਉਹ ਓਬਜ਼ਰਵੇਸ਼ਨ ਉਹਨਾਂ ਦੀ ਇੰਨੀ ਸਟਰੋਂਗ ਨਹੀਂ ਹੈ। ਜਦੋਂ ਅਸੀਂ ਉਹਨਾਂ ਦਾ ਧਿਆਨ ਉੱਧਰ ਕਰਾਂਗੇ ਨਾ, ਫਿਰ ਆਹ ਮਾਮਲੇ ਹੱਲ ਹੋਣੇ ਨੇ। ਅਸੀਂ ਉਹਨਾਂ ਦੀ ਕਾਉਂਸਲਿੰਗ ਕਰੀਏ। ਸਭ ਤੋਂ ਜਿਹੜੀ ਚੀਜ਼ ਦੀ ਲੋੜ ਹੈ ਸਭ ਤੋਂ ਜ਼ਿਆਦਾ, ਉਹ ਕਾਉਂਸਲਿੰਗ ਦੀ ਹੈ। ਅਸੀਂ ਉਹਨਾਂ ਨਾਲ ਕਾਉਂਸਲਿੰਗ ਕਰੀਏ ਦੋਸਤਾਨਾ ਮਾਹੌਲ ਦੇ ਵਿੱਚ। ਇੰਝ ਨਾ ਹੋਵੇ ਕਿ ਅਸੀਂ ਜਾਂ ਤਾਂ ਕਹਿਣਾ ਹੀ ਨਹੀਂ, ਅਤੇ ਜੇ ਫਿਰ ਕਹਿਣਾ ਤਾਂ ਫਿਰ ਬਹੁਤ ਗੁੱਸੇ ਦੇ ਨਾਲ ਕਹਿਣਾ। ਇੰਝ ਨਹੀਂ, ਬਹੁਤ ਪਿਆਰ ਦੇ ਨਾਲ, ਬਹੁਤ ਲਾਡ ਦੇ ਨਾਲ ਹਰ ਚੀਜ਼ ਨੂੰ ਸਮਝਾਈਏ ਕਿ ਆਹ ਬੇਟਾ ਇੰਝ ਨਹੀਂ ਹੋਣਾ ਚਾਹੀਦਾ, ਪੁੱਤਰ ਇਹਨੂੰ ਇੰਝ ਨਹੀਂ, ਇੰਝ ਕਰਨਾ ਹੈ। ਇਹਨਾਂ ਚੀਜ਼ਾਂ 'ਤੇ ਗੌਰ ਕਰਿਆ ਕਰ, ਉਹਦੇ ਨਾਲ ਫਾਇਦਾ ਹੋਏਗਾ, ਉਹਦੇ ਨਾਲ ਤੇਰੀ ਪਰਸਨੈਲਿਟੀ ਗਰੂਮ ਕਰੇਗੀ, ਤੇਰੀਆਂ ਆਦਤਾਂ ਚੇਂਜ ਹੋਣਗੀਆਂ। ਤੈਨੂੰ ਵੇਖ ਕੇ, ਤੇਰੇ ਕਿਰਦਾਰ ਨੂੰ ਵੇਖ ਕੇ, ਤੇਰੇ ਉੱਠਕ ਬੈਠਕ ਨੂੰ ਵੇਖ ਕੇ ਲੋਕ ਇੰਪ੍ਰੈਸ ਹੋਣਗੇ, ਲੋਕਾਂ ਨੂੰ ਵਧੀਆ ਲੱਗੇਗਾ। ਅਤੇ ਸਾਨੂੰ, ਸਾਡੇ ਮੁਆਸ਼ਰੇ ਨੂੰ ਰਿਚ ਥੋਟ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਲੋੜ ਹੈ। ਸਾਡੀ ਅਗਲੀ ਨਸਲ ਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਦਾਨਸ਼ਵਰ ਪੈਦਾ ਕਰੀਏ, ਅਸੀਂ ਫਿਲਾਸਫਰ ਪੈਦਾ ਕਰੀਏ, ਅਸੀਂ ਸ਼ਾਇਰ ਪੈਦਾ ਕਰੀਏ। ਜਿੰਨਾ ਵੀ ਇਨਕਲਾਬ ਆਇਆ ਹੁਣ ਤੱਕ, ਉਹ ਇਹਨਾਂ ਲੋਕਾਂ ਨੇ, ਉਹ ਮੋਹਰੀ ਬਣੇ ਨੇ, ਉਹਨਾਂ ਨੇ ਹੱਕ ਸੱਚ ਦੀ ਗੱਲ ਕੀਤੀ ਹੈ, ਫਿਰ ਇਨਕਲਾਬ ਆਏ ਨੇ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਏਗੀ। ਇਹਦੇ ਨਾਲ ਹੀ ਅੱਜ ਦੀ ਗੱਲਬਾਤ ਨੂੰ ਮੁਕਾਉਂਦੇ ਹਾਂ। ਆਪਣਾ ਅਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਅਤੇ ਖਿੜਖਿੜ ਹੱਸੋ। ਰੱਬ ਰੱਖ।